ਕੀ ਹਾਲ ਸਾਰੇ ਦੋਸਤਾਂ ਦਾ ਠੀਕ ਠਾਕ ਹੋ ਜੀ। ਮੈਂ ਤੁਹਾਡਾ ਇਫੀ ਜੱਟ ਤੇ ਕਿੱਦਾਂ ਸਾਰੇ ਭਰਾ ਠੀਕ ਠਾਕ ਨੇ। ਅੱਛਾ ਜੀ, ਇਹ ਵੇਖੋ ਪਹਿਲਾਂ ਇਹ ਪਰਚਾ ਹੋ ਗਿਆ ਆਪਣੇ ਤੇ, ਠੀਕ ਹੈ। ਬਿਲਕੁਲ ਐਵੇਂ ਝੂਠਾ ਨਜਾਇਜ਼ ਪਰਚਾ। ਅੱਗੇ ਜਿਹੜਾ ਪਿੰਡ ਰੌਲਾ ਬਣਿਆ ਕੋਈ 15-20 ਦਿਨ ਪਹਿਲਾਂ, ਉਹਦੇ ਤੇ ਉਦੋਂ ਦਾ ਯਾਨੀ ਕਿ ਅਸੀਂ ਨਿਆਂ ਵੀ ਦੇ ਦਿੱਤਾ, ਠੀਕ ਹੈ, SHO ਕੋਲੇ ਕਿ ਆਹ ਕੰਮ ਐਵੇਂ ਨਹੀਂ ਹੋਇਆ। ਉਸ ਚੀਜ਼ ਦਾ ਪਰਚਾ ਬਣਦਾ ਹੀ ਨਹੀਂ ਸੀ ਪਿਆ, ਉਹ ਪਰਚਾ ਨਹੀਂ ਬਣਿਆ। ਹੁਣ ਸਾਡੀਆਂ ਕੋਈ ਪੇਸ਼ੀਆਂ ਚੱਲ ਰਹੀਆਂ ਸੀ, ਠੀਕ ਹੋ ਗਿਆ DSP ਸਾਹਿਬ ਕੋਲੇ। ਉਹ ਅਸੀਂ ਆਪਦਾ ਯਾਨੀ ਕਿ 1-2 ਦਿਨਾਂ ਦਾ ਵਿੱਚ ਟਾਈਮ ਬਣ ਰਿਹਾ ਸੀ, ਉਹ ਅਸੀਂ ਯਾਨੀ ਉਸੇ ਹਿਸਾਬ ਨਾਲ ਆਪਦਾ ਆਉਣ ਜਾਣ ਸੀ ਸਾਡਾ। ਇਹਨਾਂ ਨੇ 24 ਤਰੀਕ ਦਾ ਨਜਾਇਜ਼ ਬਣਾ ਦਿੱਤਾ ਕਿ ਰਾਹ ਵਿੱਚ ਸਾਨੂੰ ਡੱਕਿਆ, ਸਾਡਾ ਬਦਤਮੀਜ਼ੀ ਕੀਤੀ ਹੈ, ਜੋ ਵੀ ਇਹਦੇ ਉੱਤੇ ਹੈ, ਠੀਕ ਹੈ। ਇੱਥੇ ਵੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਦਰਖਾਸਤ 'ਤੇ ਜੋ ਗੱਲ ਕੀਤੀ ਹੈ। ਅਸੀਂ ਇਹਨਾਂ ਦੇ ਮੱਥੇ ਹੀ ਨਹੀਂ ਲੱਗੇ 24 ਤਰੀਕ ਨੂੰ। ਸਾਡਾ ਇਹਨਾਂ ਨਾਲ ਇਹ ਰੌਲਾ ਬਣਿਆ ਹੀ ਨਹੀਂ, ਜਿਸ ਚੀਜ਼ ਦਾ ਸਾਡੇ ਤੇ ਇਹ ਹੋ ਗਿਆ, ਪਰਚਾ ਹੋ ਗਿਆ, ਬਿਲਕੁਲ ਹੈ ਹੀ ਨਹੀਂ ਗੱਲ, ਠੀਕ ਹੈ। ਤੇ ਇਹ ਤਾਂ ਕੰਮ ਹੋ ਗਿਆ। ਹੁਣ ਦੂਸਰੀ ਗੱਲ ਇਹ ਹੈ ਕਿ ਇਸ ਚੀਜ਼ ਨੂੰ ਜਿਹੜੇ ਬੰਦਿਆਂ ਨੇ ਸਪੋਰਟ ਕੀਤਾ, ਝੂਠੀ ਚੀਜ਼ ਨੂੰ, ਨਜਾਇਜ਼ ਚੀਜ਼ ਨੂੰ, ਕਿ ਇਫੀ ਜੱਟ ਤੇ ਮਸਲਾ ਬਣ ਜਾਵੇ, ਇਹ ਬੰਦੇ ਚੰਗੀ ਰੋਟੀ ਕਿਉਂ ਖਾਣ ਲੱਗ ਪਏ ਨੇ, ਠੀਕ ਹੈ। ਤੇ ਉਹ 5 ਸਾਲ ਤੋਂ ਜਿਉਂਦੇ ਅਸੀਂ ਇਸ ਫੀਲਡ 'ਚ ਆਏ ਹਾਂ, ਉਦੋਂ ਦਾ ਸਾਡੇ ਕਈ ਆਪਣੇ ਨੇ, ਉਹਨਾਂ ਨੇ 5 ਸਾਲਾਂ ਤੋਂ ਉਹਨਾਂ ਕੋਈ ਕਸਰ ਛੱਡੀ ਨਹੀਂ ਮੇਰੇ ਨਾਲ, ਠੀਕ ਆ, ਰੌਲਾ ਪਾਉਣ ਵਾਲੀ। ਜੇ ਮੈਂ ਸਾਹਮਣੇ ਬਹਿਣਾ ਦਫ਼ਤਰ ਵਿੱਚ ਤਾਂ ਉਹਨਾਂ ਨੂੰ ਯਾਨੀ ਇਸ ਚੀਜ਼ ਦੀ ਮੁਸ਼ਕਿਲ ਆ। ਜੇ ਕਿਤੇ ਪਿੰਡ ਦੇ ਵਿੱਚ ਜਾਂ ਜੋ ਵੀ ਸਾਰਾ ਨਿਜ਼ਾਮ ਹੈ ਨਾ, ਕਿਤੇ ਇੱਧਰ ਨੂੰ ਜਾ ਰਹੇ ਆ, ਉਸ ਚੀਜ਼ ਦੀ ਦਰਖਾਸਤ ਮੇਰੇ ਖਿਲਾਫ, ਜਾਂ ਜੋ ਵੀ ਸਾਰਾ ਨਿਜ਼ਾਮ ਹੈ, ਹਰ ਚੀਜ਼ ਤੇ ਪਰੇਸ਼ਾਨੀ ਹੋ ਰਹੀ ਉਹਨਾਂ ਨੂੰ ਮੇਰੀ ਤੇ, ਹਰ ਚੀਜ਼ ਤੇ। ਸਾਡਾ ਵੱਛਾ ਬਾਹਰ ਖਲੋਤਾ ਹੋਵੇ, ਉਸ ਚੀਜ਼ ਦੀ ਪਰੇਸ਼ਾਨੀ ਹੈ ਕਿ ਜੀ ਇਹਨਾਂ ਦਾ ਵੱਛਾ ਬਾਹਰ ਖੜਾ ਹੋਇਆ, ਠੀਕ ਹੈ। ਐਡੀਆਂ ਨਿੱਕੀਆਂ ਗੱਲਾਂ ਬਾਤਾਂ ਤੋਂ ਇੱਥੋਂ ਤੱਕ ਗੱਲ ਆ ਗਈ ਕਿ ਜੀ ਇਹਨੂੰ ਕਿਤੇ ਫਸਾਈਏ। ਉਹ ਸਾਰੇ ਬੰਦੇ ਰਾਹ ਲੱਭਦੇ ਸੀ, ਕਹਿੰਦੇ ਤੇ ਕੋਈ ਗੱਲ ਬਣੇ। ਤੇ ਉਹ ਗੱਲ ਜਦੋਂ ਇੱਕ ਰੌਲਾ ਬਣ ਗਿਆ, ਉਦੋਂ ਬੰਦਿਆਂ ਨੇ ਆਪਦਾ ਜਿਨ੍ਹਾਂ ਨੂੰ ਮੌਕਾ ਮਿਲਿਆ ਨਾ, ਉਹਨਾਂ ਨੇ ਜ਼ੋਰ ਲਾ ਲਿਆ। ਅਗਲਾ ਪਰਚਾ ਇਸੇ ਕਰਕੇ ਹੀ ਨਹੀਂ ਨਾ ਹੋਇਆ ਕਿ ਉਹਦੇ ਵਿੱਚ ਕੋਈ ਗੱਲ ਹੈਗੀ ਹੀ ਨਹੀਂ ਸੀ ਉੱਦਾਂ ਦੀ। ਅਸੀਂ ਬਿਲਕੁਲ ਆਪਦੀ ਥਾਂ ਤੇ ਰਾਈਟ ਸੀ, ਸਾਰੇ ਬੰਦਿਆਂ ਨੇ ਜ਼ੋਰ ਲਾਇਆ ਜੀ, ਪਰਚਾ ਨਹੀਂ ਹੋਇਆ। ਹੁਣ ਸਕੀਮ ਲਾ ਦਿੱਤੀ ਕਿ ਇੱਦਾਂ ਕਰੋ ਤੁਸੀਂ ਜਿਹੜਾ ਨਾ ਕਿ ਇਹ ਤਾਂ 24 ਤਰੀਕ ਨੂੰ ਇਹਨਾਂ ਦਾ ਯਾਨੀ ਕਿ ਕੰਮ ਓਕੇ ਹੋ ਜਾਣਾ, ਨਿਆਂ ਹੋ ਜਾਣਾ। ਤੇ ਉਹਨਾਂ ਨੇ ਜੀ ਆਖਿਆ ਰਾਹ ਵਿੱਚ ਸਾਡਾ ਮੁੰਡਾ ਡੱਕ ਲਿਆ ਤੇ ਉਹਦੇ ਨਾਲ ਬਦਤਮੀਜ਼ੀ ਕੀਤੀ ਤੇ ਇਹ ਉਹਨੂੰ ਇੱਦਾਂ ਆਖਿਆ, ਧਮਕੀਆਂ ਲਾਈਆਂ ਜਾਨ ਤੋਂ ਮਾਰਨ ਦੀਆਂ। ਬਿਲਕੁਲ ਇਹ ਕੰਮ ਹੋਇਆ ਹੀ ਨਹੀਂ। ਤੇ ਜਿਹੜੇ ਬੰਦਿਆਂ ਨੇ ਸਪੋਰਟ ਕੀਤੀ, ਉਹ ਬੰਦੇ ਸਾਡੇ ਆਪਦੇ ਨੇ, ਠੀਕ ਹੋ ਗਿਆ। ਉਹਦਾ ਨਾਮ ਹੈ ਰਕਸਾਰ ਜੱਟ, ਠੀਕ ਹੈ। ਉਹਨੇ ਤੁੰਨ ਕੇ ਸਪੋਰਟ ਕੀਤੀ ਹੈ, ਥਾਣੇ ਜਾ ਕੇ, ਸਾਡਾ ਆਪਦਾ ਪੰਜਾਬ ਪੁਲਿਸ ਦੇ ਵਿੱਚ ਹੈ, ਠੀਕ ਹੈ, ਸਾਡਾ ਰਿਸ਼ਤੇਦਾਰ ਹੈ। ਉਹਨਾਂ ਨੇ ਤੁੰਨ ਕੇ ਸਪੋਰਟ ਕੀਤੀ ਇਸ ਬਾਰੇ, ਇਸ ਝੂਠ ਨੂੰ ਸੱਚ ਕਰਨ ਵਾਸਤੇ, ਤੇ ਅਖੀਰੀ ਸਾਡੇ ਤੇ ਪਰਚਾ ਹੋ ਗਿਆ, ਠੀਕ ਹੈ। ਇਸ ਚੀਜ਼ ਦਾ ਜ਼ਿੰਮੇਦਾਰ ਜਾਂ ਸਪੋਰਟ ਕਰਨ ਦੇ ਵਿੱਚ ਕਈ ਘਰ ਨੇ, ਠੀਕ ਹੈ। ਚਲੋ ਉਹ ਤਾਂ ਉਹਨਾਂ ਦੀਆਂ ਪਾਰਟੀਆਂ ਦੇ ਹੋ ਗਏ ਨੇ ਨਾ, ਇਹ ਸਾਡੇ ਆਪਦੇ ਬੰਦੇ ਕਈ। ਜੇ ਮੈਨੂੰ ਨਾਮ ਲੈਣੇ ਪਏ ਉਹਨਾਂ ਦੇ ਵੀ ਨਾਮ ਮੈਂ ਜ਼ਰੂਰ ਲਾਂਗਾ, ਠੀਕ ਹੈ। ਤੇ ਇਹ ਚੀਜ਼ ਜਿਹੜੀ ਕੀਤੀ ਹੈ, ਸਾਡੇ ਆਪਦੇ ਬੰਦਿਆਂ ਨੇ ਸਪੋਰਟ ਕਰਕੇ ਉੱਥੇ ਥਾਣਿਆਂ 'ਚ ਜਾ ਕੇ ਸਪੋਰਟਾਂ ਕਰਕੇ, ਝੂਠੀਆਂ ਦਲੀਲਾਂ ਦੇ ਕੇ, ਸਾਡੇ ਆਂਢ ਗੁਆਂਢ ਯਾਨੀ ਕਈ ਬੰਦਿਆਂ ਨਾਲ ਸਾਡਾ ਹੈ ਰੌਲੇ ਰੱਪੇ ਹੈ ਸੀ, ਮੁਖਾਲਫਤ ਹੈ ਸੀ ਉਹਨਾਂ ਨਾਲ। ਇਹ ਸਾਡੇ ਸ਼ਰੀਕੇ ਦੇ ਵਿੱਚੋਂ, ਇਹਨਾਂ ਨੂੰ ਅਸੀਂ ਰੋਟੀ ਖਾਂਦੇ ਚੰਗੇ ਨਹੀਂ ਸੀ ਲੱਗਦੇ, ਤੇ ਇਹਨਾਂ ਨੇ ਆਖਿਆ ਜੀ ਅਸੀਂ ਆਹ ਕੰਮ ਕਰ ਲਈਏ। ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ। ਜਿਹੜੇ ਆ ਪੰਜਾਬ ਪੁਲਿਸ ਵਿੱਚ ਹੋ ਕੇ ਵੀ ਨਜਾਇਜ਼ ਕੰਮ ਦੇ ਵਿੱਚ ਜਾ ਕੇ ਸਪੋਰਟ ਕਰਦੇ ਨੇ ਕਿ ਆਪਦਾ ਸ਼ਰੀਕਾ ਉਸ ਪਾਸੋਂ ਮੱਠਾ ਕਰ ਲਈਏ ਅਸੀਂ, ਕਿ ਜੇ ਕਿਸੇ ਹੋਰ ਪਾਸੇ ਨਹੀਂ ਫਸਦਾ ਤੇ ਇਹਨੂੰ ਅਸੀਂ ਇਸ ਪਾਸੇ ਫਸਾ ਦਈਏ। ਇਸ ਚੀਜ਼ ਦਾ ਸਾਨੂੰ ਇਨਸਾਫ ਚਾਹੀਦਾ ਤੇ ਇਹਨਾਂ ਬੰਦਿਆਂ ਤੇ ਐਕਸ਼ਨ ਲਿਆ ਜਾਵੇ, ਜਿਹੜੇ ਬੰਦੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੱਕਦੇ ਨੇ ਕਿ ਅਸੀਂ ਡਿਊਟੀ ਤੇ ਹਾਂ ਜੀ, ਤੇ ਅਸੀਂ ਠੀਕ ਹੈ ਜੀ, ਅਸੀਂ ਜੋ ਮਰਜ਼ੀ ਕਰ ਸਕਦੇ ਹਾਂ, ਅਸੀਂ ਪੰਜਾਬ ਪੁਲਿਸ 'ਚ। ਇਸ ਚੀਜ਼ ਦਾ ਜਿਹੜਾ ਨਾ ਕਿ ਐਕਸ਼ਨ ਲਿਆ ਜਾਵੇ। ਤੇ ਇਹ ਸਾਡੀ ਅਪੀਲ ਆ, ਠੀਕ ਹੈ, ਸਰਕਾਰ ਅੱਗੇ, ਕਿ ਸਾਨੂੰ ਨਜਾਇਜ਼ ਜਿਹੜਾ ਤੰਗ ਕੀਤਾ ਜਾਂਦਾ ਹੈ ਕਿ ਹਾਂ ਵੀ ਇਹ ਬੰਦੇ ਚੰਗੀ ਰੋਟੀ ਕਿਉਂ ਖਾਣ ਲੱਗ ਪਏ ਆ। ਅਸੀਂ ਆਪਦਾ ਕੰਮ ਕਰਦੇ ਹਾਂ, ਜੋ ਸਾਰਾ ਨਿਜ਼ਾਮ ਹੈ ਜ਼ਿਮੀਂਦਾਰਾ ਕਰਦੇ ਹਾਂ, ਤੇ ਮੇਰਾ ਪੇਸ਼ਾ, ਮੈਂ ਗਾਣੇ ਗਾਉਣ ਦਾ ਸਿੰਗਰ ਹਾਂ ਮੈਂ, ਠੀਕ ਹੈ, ਉਹ ਮੇਰਾ ਕੰਮ ਹੈ, ਠੀਕ ਹੈ। ਤੇ ਬਾਕੀ ਇਸ ਕਰਕੇ ਯਾਨੀ ਕਿ ਕਈ ਬੰਦਿਆਂ ਨੂੰ ਮੈਂ ਚੰਗਾ ਨਹੀਂ ਲੱਗਦਾ, ਤੇ ਉਹ ਮੈਨੂੰ ਫਸਾਉਣ ਦੇ ਵਿੱਚ ਜਿਹੜਾ ਨਾ ਉਹਨਾਂ ਨੇ ਕੋਈ ਕਸਰ ਛੱਡੀ ਨਹੀਂ। ਤੇ ਸਾਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ। ਤੇ ਇਹ ਬੰਦੇ ਸਾਡੀਆਂ ਨਜ਼ਰਾਂ 'ਚ ਨੇ। ਸਾਡਾ ਕੋਈ ਵੀ ਕਿਸੇ ਕਿਸਮ ਦਾ ਨੁਕਸਾਨ ਹੁੰਦਾ ਤੇ ਸਾਡੀਆਂ ਨਜ਼ਰਾਂ 'ਚੋਂ ਬੰਦੇ ਹੈਗੇ ਨੇ, ਜਿਨ੍ਹਾਂ ਨੇ ਪਿੱਛੇ ਜਿਹੜੇ ਲਾ ਕੇ ਯਾਨੀ ਕਿ ਬੈਠੇ ਨੇ ਨਾ, ਕਿਸੇ ਨੂੰ ਮੋਢਾ ਲਾ ਕੇ ਬੈਠੇ ਨੇ ਕਿ ਤੁਸੀਂ ਗਾਂ ਹੋਵੋ ਤੇ ਅਸੀਂ ਤੁਹਾਡੇ ਨਾਲ। ਤੇ ਉਹ ਬੰਦਿਆਂ ਨੂੰ ਮੇਰੀ ਇਹ ਗੱਲ ਆ ਕਿ ਇਹ ਕੰਨ ਖੋਲ੍ਹ ਕੇ ਸੁਣ ਲਓ ਕਿ ਭਾਰ ਤੁਹਾਡੀਆਂ ਲੱਤਾਂ 'ਤੇ ਪਏਗਾ। ਆ ਜਿਹੜੇ ਤੁਸੀਂ ਰਾਤਾਂ ਨੂੰ ਉੱਠ ਕੇ ਜਾਂਦੇ ਜੇ ਨਾ ਤੇ ਸਪੋਰਟਾਂ ਕਰਦੇ ਜੇ, ਰਾਤੀ ਵੀ ਮੇਰੇ ਦਰਵਾਜ਼ੇ ਦੇ ਬਾਹਰ ਬੰਦੇ ਖੜੇ ਰਹੇ ਆ, ਠੀਕ ਹੈ। ਮੇਰੇ ਦਰਵਾਜ਼ੇ ਦੇ ਬਾਹਰ ਬੰਦੇ ਰਾਤੀ ਖੜੇ ਰਹੇ ਆ, ਕੋਈ 5-10 ਮਿੰਟ,
ਵੀਡੀਓ ਪਾਉਣੀ ਪਈ ਤੇ ਕੈਮਰੇ ਦੇ ਵਿੱਚ ਮੇਰੀਆਂ ਵੀਡੀਓ ਪਈਆਂ ਨੇ, ਮੈਂ ਪਾਵਾਂਗਾ, ਠੀਕ ਹੈ। ਤੇ ਇਸ ਚੀਜ਼ ਦਾ ਜਿਹੜਾ ਨਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ, ਤੇ ਨਹੀਂ ਤਾਂ ਫਿਰ ਜੋ ਸਭ ਹੈ ਇੱਥੇ ਪਿੰਡ ਦੇ ਵਿੱਚ ਰੌਲੇ ਰੱਪੇ ਉਹ ਤਾਂ ਫਿਰ ਹੈ ਹੀ ਨੇ।